ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਮੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 20 ਸਤੰਬਰ 2013 5 ਅਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਫੇਸਬੁੱਕ ਮੈਸੇजेस, ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਜ਼ਿਲ੍ਹਾ ਜਲੰਧਰ ਤੋਂ ਵੀਰ ਹਰਮਨ ਸਿੰਘ ਜੀ ਦੀ। ਇਹ ਲਿਖਦੇ ਹਨ, ਮੈਂ ਪੰਜਾਬ ਸਪੈਕਟਰਮ ਤੇ ਤੁਹਾਡੇ ਕੁਝ ਕਲਿੱਪ ਦੇਖੇ ਹਨ। ਇਹ ਵਿਚਾਰ ਚਰਚਾ ਬਹੁਤ ਹੀ ਲਾਹੇਵੰਦ ਤੇ ਸ਼ਲਾਘਾਯੋਗ ਹੈ। ਬਹੁਤ ਸਾਰੀਆਂ ਕਲਿੱਪਸ ਵਿੱਚ ਸਿੱਖਾਂ ਅਤੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਚਰਚਾ ਹੁੰਦੀ ਹੈ। ਬੇਸ਼ੱਕ ਸਾਨੂੰ ਆਪਣੇ ਬੀਤੇ ਨੂੰ ਜਾਣਨ ਅਤੇ ਉਸ ਨੂੰ ਸਿੱਖਣ ਦੀ ਲੋੜ ਹੈ, ਪਰ ਇੱਕ ਇੰਟੈਲੀਜੈਂਟ ਨੇਸ਼ਨ ਦੇ ਤੌਰ ਤੇ ਸਾਨੂੰ ਭਵਿੱਖ ਦੀਆਂ ਯੋਜਨਾਵਾਂ ਵੀ ਬਣਾਉਣੀਆਂ ਚਾਹੀਦੀਆਂ ਹਨ। ਮੈਨੂੰ ਇੱਥੇ ਜੋ ਕੁਝ ਰੋਜ਼ਾਨਾ ਸਹਿਣਾ ਪੈਂਦਾ ਹੈ ਉਸ ਦੇ ਕੁਝ ਨਮੂਨੇ ਇਹ ਹਨ। ਮੈਂ ਦਿੱਲੀ ਦੇ ਇੱਕ ਖੇਤਰ ਵਿੱਚ ਕੰਮ ਕਰਦਾ ਹਾਂ। ਆਪਣੀ ਟੀਮ ਵਿੱਚ ਇੱਕੋ ਇੱਕ ਸਿੱਖ ਹਾਂ ਅਤੇ ਮੈਨੂੰ ਹਿੰਦੂਆਂ ਵੱਲੋਂ ਸਿੱਖੀਜ਼ਮ ਸੰਬੰਧੀ ਹਮਲੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਹ ਕਹਿੰਦੇ ਹਨ ਕਿ ਸਿੱਖ ਹਿੰਦੂਆਂ ਚੋਂ ਹੀ ਬਣੇ ਹਨ। ਹਿੰਦੂਆਂ ਦੀ ਰੱਖਿਆ ਲਈ ਇਸ ਲਈ ਸਿੱਖ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹਨ। ਭਾਰਤ ਵਿੱਚ ਇਹਨਾਂ ਨੂੰ ਇੱਕ ਅੱਡ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ। ਮੈਂ ਉਹਨਾਂ ਨਾਲ ਸਹਿਮਤ ਨਹੀਂ ਹੁੰਦਾ। ਕਾਫੀ ਵਿਚਾਰ ਚਰਚਾ ਹੁੰਦੀ ਹੈ ਅਤੇ ਮੈਂ ਸੱਚਾਈ ਸਾਹਮਣੇ ਲਿਆਂਦਾ ਹਾਂ। ਮੈਨੂੰ ਲੱਗਦਾ ਹੈ ਇਸ ਵਿੱਚ ਇਹਨਾਂ ਦਾ ਕਸੂਰ ਨਹੀਂ ਹੈ। ਇਹਨਾਂ ਨੂੰ ਇਵੇਂ ਹੀ ਪੜ੍ਹਾਇਆ ਸਿਖਾਇਆ ਗਿਆ ਹੈ। ਇਹ ਸਾਡੀ ਆਪਣੀ ਗਲਤੀ ਹੈ ਕਿ ਅਸੀਂ ਕੋਈ ਇਹੋ ਜਿਹਾ ਇੱਕ ਲੀਡਰ ਨਹੀਂ ਪੈਦਾ ਕਰ ਸਕੇ ਜਿਹੜਾ ਸਾਡੀ ਅਗਵਾਈ ਕਰਦਾ ਅਤੇ ਦੁਨੀਆ ਨੂੰ ਦੱਸ ਸਕਦਾ ਕਿ ਅਸੀਂ ਕੌਣ ਹਾਂ। ਔਰ ਮੇਰੇ ਕੁਝ ਸਵਾਲ ਹਨ। ਉਹਨਾਂ ਦਾ ਪਹਿਲਾ ਸਵਾਲ ਹੈ, ਜੇ ਬਾਦਲ ਜਾਂ ਕੋਈ ਲੀਡਰ ਮਾੜਾ ਲੀਡਰ ਹੈ ਤਾਂ ਚੰਗਾ ਲੀਡਰ ਕੌਣ ਹੈ ਅਤੇ ਅਸੀਂ ਕਿਉਂ ਕੁਝ ਨਹੀਂ ਕਰ ਰਹੇ? ਅਸੀਂ ਕਿਸੇ ਨੂੰ ਮਾੜਾ ਤਾਂ ਕਹਿ ਸਕਦੇ ਹਾਂ ਜੇ ਉਹਦੇ ਨਾਲ ਮੁਕਾਬਲਾ ਕਰਨ ਲਈ ਕੋਈ ਚੰਗਾ ਹੋਵੇ। ਜੇ ਚੰਗਾ ਹੀ ਨਹੀਂ ਤਾਂ ਮਾੜੇ ਨੂੰ ਚੁਣਨਾ ਸਾਡੀ ਮਜਬੂਰੀ ਬਣ ਜਾਂਦੀ ਹੈ। ਉਹਨਾਂ ਦਾ ਦੂਸਰਾ ਸਵਾਲ ਹੈ, ਅੱਜ ਪੰਜਾਬ 'ਚ ਨੌਜਵਾਨ ਇਸ ਲਈ ਡਰੱਗਸ ਦਾ ਇਸਤੇਮਾਲ ਕਰ ਰਹੇ ਹਨ ਕਿਉਂਕਿ ਉਹਨਾਂ ਕੋਲ ਨੌਕਰੀਆਂ ਨਹੀਂ ਹਨ ਅਤੇ ਨਾ ਹੀ ਉਹਨਾਂ ਦਾ ਕੋਈ ਸੁਪਨਾ ਬਚਿਆ ਹੈ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਇਵੇਂ ਕਰ ਰਹੇ ਹਨ। ਨੌਜਵਾਨਾਂ ਦਾ ਡਰੱਗਸ ਵਿੱਚ ਹੋਣਾ ਸਿਆਸੀ ਲੋਕਾਂ ਨੂੰ ਵੀ ਫਿੱਟ ਪੈਂਦਾ ਹੈ ਕਿਉਂਕਿ ਕੋਈ ਜਾਗਰੂਕ ਵਿਅਕਤੀ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਬਚਦਾ। ਇਸ ਤਰ੍ਹਾਂ ਉਹ ਪੰਜਾਬ ਨੂੰ ਬਿਨਾਂ ਝਿਜਕ ਤੋਂ ਚੰਗੀ ਤਰ੍ਹਾਂ ਲੁੱਟ ਰਹੇ ਹਨ। ਸੋ ਸਿਆਸੀ ਲੋਕ ਡਰੱਗਸ ਨੂੰ ਕਿਉਂ ਰੋਕਣ? ਇਹ ਤਾਂ ਉਹਨਾਂ ਲਈ ਬੜੇ ਫਾਇਦੇ ਦਾ ਸੌਦਾ ਹੈ। ਉਹ ਕਦੀ ਵੀ ਡਰੱਗਸ ਨੂੰ ਆਉਣ ਤੋਂ ਨਹੀਂ ਰੋਕਣਗੇ। ਇਸ ਦੇ ਉਲਟ ਉਹ ਬੇਗੁਨਾਹ ਲੋਕਾਂ ਨੂੰ ਡਰੱਗ ਸਪਲਾਈ ਵਿੱਚ ਫੜ ਕੇ ਪ੍ਰਭਾਵ ਦੇ ਰਹੇ ਹਨ ਕਿ ਉਹ ਡਰੱਗਸ ਨੂੰ ਰੋਕਣ ਲਈ ਬੜੇ ਫਿਕਰਮੰਦ ਹਨ। ਉਹਨਾਂ ਦਾ ਤੀਸਰਾ ਸਵਾਲ, ਅੱਜ ਸਿੱਖ ਆਪ ਆਪਣੀ ਤਬਾਹੀ ਦੇ ਰਸਤੇ ਤੇ ਚੱਲ ਨਿਕਲੇ ਹਨ। ਇਸ ਤਬਾਹੀ ਤੋਂ ਬਚਣ ਲਈ ਸਾਨੂੰ ਇੱਕ ਚੰਗੇ ਲੀਡਰ ਦੀ ਲੋੜ ਹੈ। ਇਤਿਹਾਸ ਦੀ ਵਿਚਾਰ ਠੀਕ ਹੈ ਪਰ ਸਾਨੂੰ ਭਵਿੱਖ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਮੈਂ ਪੰਜਾਬ ਦਾ ਨੌਜਵਾਨ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ, ਪਰ ਜੋ ਕੁਝ ਹੋ ਰਿਹਾ ਹੈ ਉਹ ਸਿੱਖਾਂ ਅਤੇ ਪੰਜਾਬ ਦੇ ਭਲੇ ਵਿੱਚ ਬਿਲਕੁਲ ਨਹੀਂ। ਸਿੱਖੀ ਦੇ ਦੁਸ਼ਮਣ ਆਪਣੇ ਲੋਕ ਹਨ ਜਿਨ੍ਹਾਂ ਨੇ ਨਿੱਜੀ ਮੁਫਾਦ ਲਈ ਸਿੱਖ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਸਾਨੂੰ ਆਪਣੇ ਅੰਦਰ ਝਾਕ ਕੇ ਆਪਣਾ ਲੀਡਰ ਲੱਭਣ ਦੀ ਲੋੜ ਹੈ। ਜੇ ਉਹ ਨਹੀਂ ਹੋਇਆ ਤਾਂ ਇਹ ਦਿਨ ਜਲਦੀ ਆ ਰਿਹਾ ਹੈ ਜਦੋਂ ਕਿ ਇਹ ਕਿਹਾ ਜਾਵੇਗਾ ਇੱਕ ਸਮਾਂ ਸੀ ਜਦੋਂ ਕਿ ਇੱਕ ਸਿੱਖ ਕੌਮ ਹੁੰਦੀ ਸੀ। ਸਾਨੂੰ ਇੱਕ ਚੰਗੇ ਲੀਡਰ ਦੀ ਲੋੜ ਹੈ ਜਿਹੜਾ ਸਾਡੀ ਅਗਵਾਈ ਕਰ ਸਕੇ ਅਤੇ ਪਿਛਲੀਆਂ ਗਲਤੀਆਂ ਨੂੰ ਸੋਧ ਕੇ ਭਵਿੱਖ ਵਿੱਚ ਤਰੱਕੀ ਦੀਆਂ ਯੋਜਨਾਵਾਂ ਬਣਾ ਸਕੇ। ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਹਰਮਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਜ਼ਿਲ੍ਹਾ ਜਲੰਧਰ ਤੋਂ ਲਿਖਿਆ, ਥਾਨ ਉਹਨਾਂ ਨੇ ਨਹੀਂ ਲਿਖੀ ਜੀ, ਔਰ ਉਹਨਾਂ ਨੇ ਆਪਣੀ ਸਾਰੀ ਈਮੇਲ ਨੂੰ ਬੜੇ ਚੰਗੇ ਅੰਦਾਜ਼ ਵਿੱਚ, ਔਰ ਜਿਹੜਾ ਇੱਕ ਸਿੱਖ ਨੌਜਵਾਨ ਸਿੱਖੀ ਨੂੰ ਪਿਆਰ ਕਰਦਾ ਹੈ ਜੀ, ਆਪਣੇ ਕਿੱਤੇ 'ਚ ਵੀ ਲੱਗੇ ਨੇ। ਜਿਵੇਂ ਉਹਨਾਂ ਨੇ ਕਿਹਾ ਵੀ ਮੈਂ ਦਿੱਲੀ ਰੀਜਨ ਦੇ ਵਿੱਚ ਕੰਮ ਕਰਦਾ ਜੀ, ਇਹ ਵੀ ਉਹਨਾਂ ਨੇ ਕਿਹਾ ਕਿ ਉਹ ਇੱਕੋ ਇੱਕ ਸਿੱਖ ਨੇ ਸਾਰੇ ਗਰੁੱਪ ਦੇ ਵਿੱਚ ਜੀ। ਔਰ ਉੱਥੇ ਜਿਹੜੀ ਅੱਜ ਦੀ ਜਨਰੇਸ਼ਨ ਦਾ ਐਵਰੇਜ ਨੌਜਵਾਨ ਹੈ ਉਹ ਬਹੁ ਗਿਣਤੀ ਜਾਂ ਮੈਜੋਰਿਟੀ ਹਿੰਦੂ ਭਾਈਚਾਰੇ 'ਚ ਕਿਵੇਂ ਮਹਿਸੂਸ ਕਰਦਾ ਜੀ, ਕੀ ਚੈਲੰਜ ਨੇ, ਤੇ ਫਿਰ ਜਦੋਂ ਆਪਣੀ ਕੌਮ ਵੱਲੋਂ ਮੁੜਦਾ ਕਿ ਕੀ ਸਾਨੂੰ ਉੱਥੇ ਅਵੇਲੇਬਲ ਹੈ, ਕਿਸ ਟਾਈਪ ਦੀ ਲੀਡਰਸ਼ਿਪ ਹੈ ਜੀ, ਫਿਰ ਜਦੋਂ ਨੌਜਵਾਨਾਂ ਵੱਲ ਦੇਖਦੇ ਨੇ ਕਿ ਵੀ ਇਹ ਡਰੱਗਸ ਔਰ ਦੂਸਰੇ 'ਚ ਫਸੇ ਹੋਏ ਨੇ, ਉਹਦਾ ਵੀ ਉਹਨਾਂ ਨੇ ਕਾਰਨ ਅਨਐਮਪਲੋਇਮੈਂਟ ਔਰ ਬੜਾ ਅਹਿਮ ਉਹਨਾਂ ਨੇ ਨੁਕਤਾ ਸਾਹਮਣੇ ਲਿਆਂਦਾ ਕਿ ਪੋਲੀਟੀਸ਼ੀਅਨ ਜ਼ਿੰਮੇਵਾਰ ਨੇ ਜੀ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਉਹ ਕਿਉਂ ਬੰਦ ਕਰਵਾਉਣ,
ਕਿਉਂਕਿ ਉਹਦੇ ਨਾਲ ਉਹ ਦੋ ਪਰਪਸ ਸਰਵ ਹੁੰਦੇ ਨੇ ਉਹਨਾਂ ਦੇ ਜੀ। ਇੱਕ ਤਾਂ ਜਦੋਂ ਨੌਜਵਾਨ ਹੀ ਪੁੱਠੇ ਕਰ ਦਿੱਤੇ, ਜਿਹੜੀ ਜਾਗਰੂਕ ਨਸਲ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਉਹ ਕੀ ਕਰ ਰਹੇ ਨੇ ਜੀ। ਦੂਸਰਾ ਧਨ ਜਿਹੜਾ ਹੈ ਉਹਨਾਂ ਦੇ ਨਾਲ ਉਹ ਕਮਾਉਂਦੇ ਨੇ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਵੀ ਫਿਰ ਉਹ ਬੇਗੁਨਾਹ ਨੂੰ ਫਸਾ ਲੈਂਦੇ ਨੇ, ਫੜ ਲੈਂਦੇ ਨੇ ਜੀ। ਇਹ ਦੱਸਣ ਲਈ ਵੀ ਅਸੀਂ ਡਰੱਗ ਪੈਡਲਰਸ ਦੇ ਖਿਲਾਫ ਜਾਂ ਜਿਹੜੇ ਡਰੱਗਸ ਸਪਲਾਇਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜੀ। ਇਹਨਾਂ ਨੇ ਇਸ ਦੇ ਨਾਲ ਫਿਰ ਆਪਾਂ ਦੋਸ਼ ਦਿੰਦੇ ਆ ਇਹ ਕਿਹਾ ਕਿ ਵੀ ਕਿਉਂਕਿ ਸਾਡੇ ਕੋਲ ਕੋਈ ਚੰਗਾ ਲੀਡਰ ਨਹੀਂ ਹੈ, ਉਹਨਾਂ ਨੇ ਕਿਹਾ ਬਾਦਲ ਜਾਂ ਦੂਜਾ ਉਹ ਇਸ ਲਈ ਟੇਕ ਓਵਰ ਕਰ ਰਹੇ ਨੇ ਕਿ ਵੀ ਸਾਡੇ ਕੋਲ ਚੰਗਾ ਨਹੀਂ ਹੈ ਜੀ। ਫਿਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਇਹਨਾਂ ਨੂੰ ਮਾੜੇ ਵੀ ਕਿਵੇਂ ਕਹਿ ਸਕਦੇ ਹਾਂ, ਮਾੜੇ ਤਾਂ ਕਹੀਏ ਜੇ ਉਹਦਾ ਮੁਕਾਬਲਤਨ ਕੋਈ ਹੋਰ ਚੰਗਾ ਹੋਏ ਜੀ। ਔਰ ਉਹਨਾਂ ਨੇ ਫਿਰ ਜਿਹੜੀ ਆਪਣੀ ਕਨਕਲੂਜਨ ਵਾਲੀ ਲਾਈਨ ਹੈ ਉਹਦੇ 'ਚ ਉਹਨਾਂ ਨੇ ਫਿਰ ਇਹੀ ਕਿਹਾ ਕਿ ਵੀ ਅਸੀਂ ਮਾੜੇ ਲੋਕਾਂ ਦੇ ਜਿਹੜੀ ਲੀਡਰ ਨਾ ਹੋਣ ਕਰਕੇ ਚੰਗਾ ਸਿੱਖ ਦੀ ਪਰਿਭਾਸ਼ਾ ਬਦਲ ਦਿੱਤੀ ਜੀ। ਔਰ ਅਸੀਂ ਬਿਲਕੁਲ ਤਬਾਹੀ ਵੱਲ ਜਾ ਰਹੇ ਹਾਂ। ਔਰ ਉਹਨਾਂ ਨੇ ਇਹ ਗੱਲ ਫਿਰ ਇਤਿਹਾਸ ਦੇ ਭਵਿੱਖ ਦੀ ਗੱਲ ਕਰਦਿਆਂ ਕਿਹਾ ਵੀ ਜੇ ਅਸੀਂ ਇਸ ਸਮੇਂ ਨੂੰ ਸੰਭਾਲ ਨਾ ਸਕੇ ਤੇ ਫਿਰ ਭਵਿੱਖ ਦੇ ਇਤਿਹਾਸਕਾਰ ਜਾਂ ਲੇਖਕ ਇਹ ਕਹਿਣਗੇ ਕਿ ਵਨਸ ਅਪੋਨ ਏ ਟਾਈਮ ਦੇਰ ਵਾਜ਼ ਏ ਸਿੱਖ ਕਮਿਊਨਿਟੀ ਜੀ। ਕਿ ਵੀ ਇੱਕ ਵੇਲਾ ਹੁੰਦਾ ਸੀ ਜਦੋਂ ਸਿੱਖ ਹੁੰਦੇ ਸੀ। ਜੀ। ਜੀ। ਔਰ ਉਹਨਾਂ ਨੇ ਫਿਰ ਕਨਕਲੂਜਨ 'ਚ ਇਹੀ ਕਿਹਾ ਕਿ ਵੀ ਅਸੀਂ ਆਪਸ 'ਚ ਝਾਤ ਮਾਰੀਏ, ਲੀਡਰ ਲੱਭੀਏ, ਅਗਵਾਈ ਦੇ ਤੇ ਗੱਲ ਅੱਗੇ ਤੁਰੇ। ਜੀ। ਜੀ। ਹੁਣ ਇਹ ਉਹਨਾਂ ਦੀ ਈਮੇਲ ਦੇ ਸਾਰੇ ਨੁਕਤੇ ਨੇ ਜੀ। ਪਰ ਇਹਨਾਂ ਸਾਰੇ ਨੁਕਤਿਆਂ 'ਚੋਂ ਇੱਕ ਨੁਕਤਾ ਮੁੱਖ ਤੌਰ ਦੇ ਉੱਤੇ ਨਿਕਲਦਾ ਹੈ ਜਿਹਦੇ 'ਚ ਕਿ ਉਹ ਚੰਗੇ ਲੀਡਰ ਦੀ ਭਾਲ 'ਚ ਨੇ ਜੀ। ਜਾਂ ਚੰਗੇ ਲੀਡਰ ਦੀ ਕਾਮਨਾ ਕਰਦੇ ਨੇ ਜਿਹੜਾ ਕਿ ਅਗਵਾਈ ਦੇ ਸਕੇ। ਜੀ। ਜੀ। ਦੇਖੋ ਪਹਿਲਾਂ ਤਾਂ ਮੈਂ ਇਹਨਾਂ ਵੀਰ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਔਰ ਮੈਂ ਸਮਝਦਾ ਵੀ ਉੱਥੇ ਬੈਠਿਆਂ ਜਿਹੜੇ ਸਾਡੇ ਯੰਗਸਟਰਸ ਨੇ ਜਿਹੜੇ ਇਸ ਕਿਸਮ ਦੇ ਵੀਰ ਹਰਮਨ ਸਿੰਘ ਵਰਗੇ ਇਹੀ ਸਾਡੇ ਭਵਿੱਖ ਦੇ ਲੀਡਰ ਨੇ। ਜੀ। ਜੀ। ਔਰ ਇਹ ਗੱਲ ਮੈਂ ਕੋਈ ਇਹਨਾਂ ਨੂੰ ਫਲੈਟਰ ਕਰਨ ਲਈ ਨਹੀਂ ਕਹਿੰਦਾ, ਮੈਂ ਸਮਝਦਾ ਵੀ ਇਹ ਵੀ ਇੱਕ ਗਲਤ ਕਨਸੈਪਟ ਆ ਗਿਆ ਸਾਡੇ 'ਚ। ਜੀ। ਇਹ ਗੱਲ ਸਿਰਫ ਇਹ ਨਹੀਂ ਹੈ ਵੀ ਹਰਮਨ ਸਿੰਘ ਕਹਿ ਰਹੇ ਨੇ, ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਬੈਠੋਗੇ ਗੱਲ ਇਹੀ ਹੋਏਗੀ ਜੀ ਲੀਡਰ ਨਹੀਂ ਹੈ ਜੀ। 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 ਅਸੀਂ ਕਿਹਦੇ ਪਿੱਛੇ ਲੱਗੀਏ? ਜੀ। ਜਿਹੜੇ ਸਾਹਮਣੇ ਮਾੜਾ ਮੋਟਾ ਕੰਮ ਕਰਦੇ ਨੇ ਉਹਨਾਂ ਨੂੰ ਭੁੱਖੇ ਮਾਰ ਦਿਓ, ਉਹਨਾਂ ਦੀ ਮਦਦ ਨਾ ਕਰੋ, ਉਹਨਾਂ ਦੀਆਂ ਲੱਤਾਂ ਖਿੱਚ ਲਓ ਜੀ। ਜਾਂ ਉਹਨਾਂ ਦੇ ਨਾਲ ਲੱਗੋ ਨਾ। ਤੇ ਪੜ੍ਹੀ ਜਾਓ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਬਹੁਤ ਸਾਰੇ ਪੜ੍ਹਨਗੇ ਕਿ ਜੀ ਸ਼ਾਹ ਮੁਹੰਮਦ ਨੇ ਵੀ ਕਿਹਾ ਸੀ ਕਿ ਜੇ ਇੱਕ ਸਰਕਾਰ ਹੁੰਦੀ, ਰਣਜੀਤ ਸਿੰਘ ਹੁੰਦਾ, ਫਿਰ ਅਸੀਂ ਇਹ ਜੰਗ ਜਿਹੜੀ ਹੈ ਜਿੱਤ ਜਾਣੀ ਸੀ। ਜੀ। ਸਾਡੀ ਪ੍ਰੋਬਲਮ ਇਹ ਬਣ ਗਈ ਹੈ ਕਿ ਵੀ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੀ ਖਾਲਸੇ ਦੀ ਪ੍ਰੋਗਰਾਮਿੰਗ ਕੀਤੀ ਜੀ, ਉਹ ਪ੍ਰੋਗਰਾਮਿੰਗ ਹੀ ਹਰ ਸਿੱਖ ਨੂੰ ਲੀਡਰ ਬਣਾਉਣ ਦੀ ਹੈ। ਲੀਡਰ ਦਾ ਮਤਲਬ ਇਹ ਨਹੀਂ ਹੈ ਜਿਵੇਂ ਅੱਜ ਦੀ ਨਸਲ ਦੇ ਨੇ ਵੀ ਕੈਮਰਿਆਂ ਦੇ ਮੂਹਰੇ ਜਿਨ੍ਹਾਂ ਨੇ ਖਲੋ ਕੇ ਪੋਜ਼ਾਂ ਦੇ ਨਾਲ ਫੋਟੋਆਂ ਲਵਾਉਣੀਆਂ ਜਾਂ ਮਾਈਕ੍ਰੋਫੋਨ ਲੈਣ ਦੇ ਲਈ ਜਿਹੜਾ ਹੈ ਉਹ ਧੱਕਾ ਮੁੱਕੀ ਕਰਨੀ ਹੈ ਜੀ। ਹਰ ਸਿੱਖ ਆਜ਼ਾਦਾਨਾ ਸੋਚ ਦਾ ਮਾਲਕ ਹੈ। ਹਰ ਸਿੱਖ ਆਪਣੇ ਅੰਦਰ ਉਹ ਸਾਰੇ ਗੁਣ ਸਮਾਈ ਬੈਠਾ ਜਿਹੜੇ ਕਿ ਦੁਨੀਆ ਦੇ ਵਿੱਚ ਹੁਣ ਇੱਕ ਤਾਂ ਉਹ ਨਸਲ ਹੁੰਦੀ ਹੈ ਜਿਵੇਂ ਦਲਾਈ ਲਾਮਾ, ਉਹਨਾਂ ਦੀ ਪਰੰਪਰਾ ਹੈਗੀ ਜੀ। ਹੁਣ ਤਿੱਬਤਨ ਜਿਹੜਾ ਬੁੱਧਿਜ਼ਮ ਹੈ, ਕਿਉਂਕਿ ਦਲਾਈ ਲਾਮਾ ਵੀ ਉਹਨਾਂ ਦੇ ਜਿਹੜੇ ਸਾਰੀਆਂ ਹੀ ਜਿਹੜੀ ਲਾਈਫ ਦੇ ਸ਼ੋਭੇ ਨੇ ਤਿੱਬਤਨ ਜ਼ਿੰਦਗੀ ਦੇ ਉਸ ਦਾ ਮੁਖੀ ਹੈ। ਉਹਦੇ 'ਚ ਧਾਰਮਿਕ ਵੀ, ਰਾਜਸੀ ਵੀ, ਸਮਾਜਿਕ ਵੀ। ਜੀ। ਹੁਣ ਉਹਨਾਂ ਦੀ ਲੀਡਰ ਲੱਭਣ ਦਾ ਤਰੀਕਾ ਇਹ ਹੈ ਕਿ ਜਦੋਂ ਦਲਾਈ ਲਾਮਾ ਮਰਨ ਤੋਂ ਕੁਝ ਸਾਲ ਪਹਿਲਾਂ ਜਾਂ ਕਈ ਵਾਰੀ ਲਾਸ਼ ਦਮਾ ਤੇ ਹੁੰਦਾ, ਜਿਹੜੀ ਇਹਨਾਂ ਦੀ ਪਰੰਪਰਾ ਹੈ ਜੀ, ਤੇ ਉਹ ਅਖੀਰ ਦੇ ਵਿੱਚ ਆਪਣੇ ਕਹੇਗਾ ਆਪਣੇ ਜਿਹੜੇ ਉਹਨਾਂ ਦੇ ਚੇਲੇ ਨੇ ਕਿ ਜੀ ਫਲਾਂ ਵਾਦੀ 'ਚ ਜਾਂ ਫਲਾਂ ਪਹਾੜ 'ਚ ਜਾਂ ਫਲਾਂ ਘਰਾਂ ਦੇ ਪਿੰਡਾਂ ਦੇ ਵਿੱਚ ਇਸ ਕਿਸਮ ਦਾ ਇੱਕ ਬੱਚਾ ਪੈਦਾ ਹੋਏਗਾ ਜਾਂ ਜਿਹੜਾ ਹੋਇਆ ਉਸ ਨੂੰ ਤੁਸੀਂ ਜਿਹੜਾ ਅਗਲਾ ਦਲਾਈ ਲਾਮਾ ਬਣਾਉਣਾ। ਹੁਣ ਤੱਕ ਇਹ ਪਰੰਪਰਾ ਚਲੀ ਆ ਰਹੀ ਹੈ। ਕਰੰਟ ਦਲਾਈ ਲਾਮਾ ਕੀ ਕਰਦਾ ਹੈ ਬਾਅਦ ਦੀ ਗੱਲ ਹੈ ਜੀ। ਉਹ ਫਿਰ ਜਿਹੜੇ ਉਹਨਾਂ ਦੇ ਚੇਲੇ ਨੇ ਉੱਥੇ ਪਹੁੰਚ ਜਾਂਦੇ ਨੇ, ਉਹ ਉਹਨੂੰ ਪਿਕ ਕਰ ਲੈਂਦੇ ਨੇ ਬੱਚੇ ਨੂੰ, ਛੋਟਾ ਜਿਹੜਾ ਜੰਮਿਆ ਹੀ ਹੁੰਦਾ, ਉਹਨਾਂ ਨੂੰ ਹੁੰਦਾ ਕਿ ਵੀ ਇਹਨੂੰ ਬਣਾਉਣਾ। ਹੁਣ ਉਹਨੂੰ ਫਿਰ ਉਹ ਪੂਰਾ ਟ੍ਰੇਨਡ ਕਰਦੇ ਨੇ। ਉਹ ਡਿਸਾਈਡ ਹੁੰਦਾ ਹੈ ਉਹਦੇ ਮਰਨ ਦੇ ਨਾਲ ਹੀ ਦਲਾਈ ਲਾਮੇ ਦੇ ਇੱਕ ਨਵਾਂ ਲੀਡਰ ਜੰਮ ਪੈਂਦਾ ਔਰ ਉਹਨੂੰ ਉਹ ਟ੍ਰੇਨਡ ਕਰਦੇ ਨੇ, ਉਹ ਮੁੜ ਕੇ ਦਲਾਈ ਲਾਮਾ ਬਣਦਾ। ਹੁਣ ਇਹ ਪਰੰਪਰਾ ਤਾਂ ਸਾਡੇ 'ਚ ਹੈ ਨਹੀਂ ਵੀ ਅਸੀਂ ਕੋਈ ਲੀਡਰ ਜਿਹੜਾ ਹੈ ਕਿਸੇ ਨੇ ਵਸੀਅਤ ਕਰਨੀ ਹੈ, ਨਾ ਹੀ ਅਸੀਂ ਇਸ ਕਿਸਮ ਦੇ ਸਿਸਟਮ ਨੂੰ ਮੰਨਦੇ ਜੀ। ਇੱਕ ਲੀਡਰਸ਼ਿਪ ਕਿੰਗਸ ਦੀ ਹੁੰਦੀ ਹੈ, ਕਿੰਗਸ ਕੁਈਨਸ ਦੀ, ਜਿਵੇਂ ਬ੍ਰਿਟਨ ਹੈ ਜਾਂ ਜਾਪਾਨ ਦੇ ਵਿੱਚ ਵੀ ਹੈ ਜੀ।
ਕਿ ਵੀ ਜਿਹਦੇ 'ਚ ਜਿਹੜੀ ਰਾਇਲ ਫੈਮਿਲੀ ਹੈ ਕਿ ਜੀ ਇੰਨੇ ਸਦੀਆਂ ਦਾ ਰਾਇਲ ਬਲੱਡ ਹੈ ਉਹਦੇ 'ਚ, ਉਹ ਫਿਰ ਜਦੋਂ ਉਹਨਾਂ ਦਾ ਜਿਹੜਾ ਵੀ ਗੱਦੀ ਨਸ਼ੀਨ ਹੁੰਦਾ ਹੈ, ਜਿਹਨੂੰ ਕਰਾਊਨ ਪ੍ਰਿੰਸ ਕਹਿੰਦੇ ਨੇ, ਜੇ 3 ਬੱਚੇ ਨੇ, ਵੱਡਾ ਕਰਾਊਨ ਪ੍ਰਿੰਸ ਹੈ, ਛੋਟਾ ਪ੍ਰਿੰਸ ਹੈ ਜੀ, ਉਹ ਫਿਰ ਸ਼ੁਰੂ ਤੋਂ ਹੀ ਉਹਦੀ ਦੇਖਭਾਲ, ਹਿਫਾਜ਼ਤ, ਕਿ ਉਹਨੇ ਜਿਵੇਂ ਇੰਗਲੈਂਡ 'ਚ ਹੁੰਦਾ ਹੈ ਕਿ ਉਹਨੇ ਸਪੋਰਟਸ ਕਿਹੜੀ ਖੇਡਣੀ ਹੈ, ਉਹਦੇ ਲਈ ਮਿਲਟਰੀ ਅਕੈਡਮੀ ਜੁਆਇਨ ਕਰਨਾ ਵੀ ਬੜਾ ਜ਼ਰੂਰੀ ਹੈ। ਉਹਨਾਂ 'ਚ ਜਿਵੇਂ ਇੱਕ ਹੈਰੀ ਜਿਹੜਾ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਸਰਵ ਕਰਕੇ ਆਇਆ। ਸੋ ਉਹ ਬਾਦਸ਼ਾਹ ਜਿਹੜੇ ਨੇ, ਜਾਂ ਪੁਰਾਣੇ ਵੇਲੇ ਦੇ ਜਿਵੇਂ ਬਾਦਸ਼ਾਹ ਸੀ, ਉਹ ਆਪਣਾ ਜਿਹੜਾ ਸਭ ਤੋਂ ਵੱਡਾ ਲੜਕਾ ਜਿਹਨੂੰ ਟਿੱਕਾ ਕਹਿੰਦੇ ਸੀ ਜੀ, ਉਹਨੂੰ ਉਹ ਰੇਜ਼ ਕਰਦੇ ਸੀ ਕਿ ਉਹਨੇ ਲੀਡਰ ਬਣਨਾ। ਲੀਡਰ ਦਾ ਮਤਲਬ ਹੈ ਕਿ ਉਹਨੇ ਸਾਂਭਣਾ ਰਾਜ ਭਾਗ ਨੂੰ, ਇੱਕ ਇਹ ਤਰੀਕਾ ਹੈ। ਥਰਡ ਜਿਹੜਾ ਜਿਹਨੂੰ ਲੋਕਤੰਤਰ ਦਾ ਨਾਂ ਦਿੱਤਾ ਗਿਆ, ਉਹਦੇ ਥੱਲੇ ਇਹ ਹੈ ਕਿ ਵੀ ਜੇ 100 ਗਧਿਆਂ ਨੇ ਆਪਣਾ ਲੀਡਰ ਚੁਣਨਾ ਤੇ ਜਿਹਦੇ ਪਿੱਛੇ 51 ਸੇ 100 ਨੇ ਚੁਣਨਾ, ਉਹਦੇ 'ਚ 51 ਗਧੇ ਨੇ, 49 ਸ਼ੇਰ ਨੇ, ਤੇ ਜਿਹਨੂੰ 51 ਗਧਿਆਂ ਨੇ ਵੋਟਾਂ ਪਾਤੀਆਂ ਉਹ ਲੀਡਰ ਬਣ ਗਿਆ, 49 ਸ਼ੇਰ ਬੈਠੇ ਰਹਿਣ ਜੀ, ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ, ਡੈਮੋਕ੍ਰੇਸੀ ਕਹਿੰਦੇ ਆ ਜੀ ਜੀ। ਉਹਦੇ ਥੱਲੇ ਫਿਰ ਕਿਸ ਕਿਸਮ ਦੇ ਲੋਕ ਆਉਂਦੇ ਨੇ, ਉਹ ਵੋਟਾਂ ਕਿਵੇਂ ਪਵਾਈਆਂ ਜਾਂਦੀਆਂ। ਜੇ ਸਿੱਖੀ ਦੇ ਹਵਾਲੇ ਨਾਲ ਇਹਨਾਂ ਨੇ ਗੱਲ ਕੀਤੀ ਹੈ, ਉਹ ਸ਼੍ਰੋਮਣੀ ਕਮੇਟੀ ਹੋਏ, ਪੰਜਾਬ ਸਰਕਾਰ, ਉੱਥੇ ਫਿਰ ਉਹ ਬਾਦਲ ਟੌੜੇ ਤਲਵੰਡੀ ਰਹਿ ਜਾਂਦੇ ਨੇ ਜੀ, ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਲੀਡਰਸ਼ਿਪ ਲੈਣੀ ਹੁੰਦੀ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜੇ ਕਦੀ ਕਦਾਈ ਕੁਦਰਤ ਮਿਹਰਬਾਨ ਹੋਏ ਕਿਸੇ ਵੀ ਕੌਮ ਤੇ, ਹਰ ਕੌਮ ਨੂੰ, ਜਿਵੇਂ ਜੇ ਮੁਸਲਮਾਨਾਂ ਦੀ ਕੌਮ ਦੇ ਉੱਤੇ 47 ਤੋਂ ਪਹਿਲਾਂ ਕੁਦਰਤ ਮਿਹਰਬਾਨ ਸੀ, ਉਹਨਾਂ ਨੂੰ ਮੁਹੰਮਦ ਅਲੀ ਜਿਨਾ ਮਿਲਿਆ ਜੀ, ਇੱਕ ਵਕੀਲ, ਇੱਕ ਇਮਾਨਦਾਰ ਬੰਦਾ, ਉਸ ਨੇ ਉਹਦੇ ਕੋਲ ਇੱਕ ਵਿਜ਼ਨ ਸੀ, ਲੋਕਾਂ ਨੇ ਸਾਥ ਦਿੱਤਾ, ਉਹਨੇ ਮੁਲਕ ਬਣਾ ਦਿੱਤਾ ਜੀ। ਹੁਣ ਇਹ ਸਾਡੇ ਇਤਿਹਾਸ ਦਾ, ਇਹਨੂੰ ਤੁਸੀਂ ਦੁਖਾਂਤ ਕਹੋ, ਇਹਨੂੰ ਸੁਖਾਂਤ ਕਹੋ, ਕੁਛ ਵੀ ਕਹੋ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਉੱਭਰੇ ਜੀ। ਉਹਨਾਂ ਨੂੰ ਕਿਸੇ ਨੇ ਵੋਟਾਂ ਨਾਲ ਤਾਂ ਨਹੀਂ ਬਣਾਇਆ, ਉਹਨਾਂ ਦੀ ਇੱਕ ਸ਼ਖਸੀਅਤ ਸੀ, ਸੱਚ ਸੀ, ਗੱਲ ਸਾਹਮਣੇ ਆਈ, ਕੌਮ ਦੇ ਵਿੱਚ ਐਕਸੈਪਟੈਂਸ ਹੋਣੀ ਸ਼ੁਰੂ ਹੋਈ ਜੀ। ਪਰ ਜੇ ਤੁਸੀਂ ਲੀਡਰਸ਼ਿਪ ਦੇ ਹਵਾਲੇ ਨਾਲ ਦੇਖੋ, ਜਿਵੇਂ ਲੋਕਤੰਤਰ ਦੇ ਵਿੱਚ ਲੀਡਰ ਜਾਂ ਕਿਸੇ ਨੇ ਅਗਵਾਈ ਦੇਣੀ ਹੈ ਜੀ, ਉਹਨਾਂ ਨੇ 1979 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ, ਜਿਹਦੇ 'ਚ ਉਸ ਵੇਲੇ ਦਲ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ, ਭਾਈ ਅਮਰੀਕ ਸਿੰਘ ਜਿਹੜੇ ਨੇ ਉੱਥੇ ਚੌਂਕ ਮਹਿਤਾ ਤੋਂ ਜਿਹੜੀ ਕਨਸਟੀਚੁਐਂਸੀ ਸ਼੍ਰੋਮਣੀ ਕਮੇਟੀ ਦੀ ਬਣਦੀ ਸੀ, ਉੱਥੋਂ ਮੈਂਬਰ ਦੇ ਲਈ ਖਲੋਤੇ ਜੀ। ਲੇਕਿਨ ਉਹ ਵੀ ਹਾਰ ਗਏ ਜਾਂ ਹਰਾ ਦਿੱਤੇ ਗਏ, ਕਿਉਂਕਿ ਉਸ ਵੇਲੇ ਬਾਦਲ ਦੀ ਸਰਕਾਰ ਸੀ, ਜੀਵਨ ਸਿੰਘ ਉਮਰਾ ਨੰਗਲ ਦਾ ਇਲਾਕਾ ਸੀ, ਨਿਰੰਕਾਰੀਆਂ ਦੀਆਂ ਵੋਟਾਂ, ਰਾਧਾ ਸੁਆਮੀਆਂ ਦੀਆਂ ਵੋਟਾਂ, ਜਾਲੀ ਤੌਰ ਤਰੀਕਿਆਂ ਨਾਲ। ਸੋ ਹਾਲਾਂਕਿ 78 ਦਾ ਕਾਂਡ ਹੋ ਚੁੱਕਾ ਸੀ, ਸਾਕਾ ਅੰਮ੍ਰਿਤਸਰ ਦਾ 13 ਸਿੰਘ ਸ਼ਹੀਦ ਹੋਏ ਸੀ, ਸਿੱਖਾਂ 'ਚ ਰੋਹ ਵੀ ਸੀ। ਪਰ ਜਦੋਂ ਸਿਸਟਮ ਦੇ ਨਾਲ, ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਉਹਨਾਂ ਨੇ ਉਹਨਾਂ ਨੂੰ ਪਾਵਰ ਨਹੀਂ ਲੈਣ ਦਿੱਤੀ, ਸ਼੍ਰੋਮਣੀ ਕਮੇਟੀ ਸਿਰਫ ਧਾਰਮਿਕ ਕੰਮਾਂ ਲਈ, ਉਹੀ ਬਾਦਲ ਕੇ ਫਿਰ ਆ ਗਏ ਜੀ। ਔਰ ਇਹੀ ਹਾਲ ਅਸੀਂ ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਵੀ ਦੇਖਦੇ ਜੀ। ਸੋ ਕੁੱਲ ਮਿਲਾ ਕੇ ਜਿਹੜਾ ਇਸ ਕਨਸੈਪਟ ਨੂੰ ਅਸੀਂ ਬਹੁਤ ਵਾਰੀ ਉਭਾਰਦੇ ਹਾਂ ਜੀ, ਸਿੱਖਾਂ 'ਚ ਲੀਡਰ ਕੋਈ ਨਹੀਂ। ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਵੀ ਜਿਹੜੇ ਵੀ ਜਿਸ ਸ਼ੋਬੇ 'ਚ ਕੰਮ ਕਰਦੇ ਨੇ, ਪਹਿਲਾਂ ਤਾਂ ਐਕਟੀਵਿਟੀ ਦਾ ਹਵਾਲਾ ਜੀ। ਹੁਣ ਉਹ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਕਿਸੇ ਤੋਂ ਪੁੱਛਣ ਤਾਂ ਨਹੀਂ ਸੀ ਆਏ ਵੀ ਉਹਨਾਂ ਨੇ ਕੀ ਕਰਨਾ, ਕਿਉਂਕਿ ਉਹ ਉਹਨਾਂ ਦਾ ਬੈਸਟ ਉਸ ਵੇਲੇ ਦਾ ਡਿਸੀਜਨ ਸੀ ਆਪਣੇ ਮਾਈਂਡ ਸੈਟ, ਕਿਉਂਕਿ ਗੁਰੂ ਨੇ ਹਰ ਇੱਕ ਸਿੱਖ ਨੂੰ ਲੀਡਰ ਬਣਾਇਆ ਜੀ, ਕਿ ਉਹਨਾਂ ਨੇ ਕੀ ਕਰਨਾ। ਇਸੇ ਤਰ੍ਹਾਂ ਜਦੋਂ ਅਸੀਂ 80ਵਿਆਂ ਦੇ ਵਿੱਚ ਦੇਖਦੇ ਹਾਂ, ਬਹੁਤ ਸਾਰੇ ਸਧਾਰਨ ਸਾਡੇ ਨੌਜਵਾਨ ਪਿੰਡਾਂ ਦੇ ਨਿਕਲੇ, ਉਹਨਾਂ ਨੇ ਐਗਜ਼ੈਂਪਲਰੀ ਕਰੇਜ ਦਿਖਾਇਆ, ਐਗਜ਼ੈਂਪਲਰੀ ਲੀਡਰਸ਼ਿਪ ਕੁਆਲਿਟੀਜ਼ ਦਿਖਾਈਆਂ ਜੀ। ਸੋ ਇਸ ਗੱਲ ਦੇ ਉੱਤੇ ਹੀ ਸਿਰਫ ਅਸੀਂ ਸਾਰਾ ਭਾਂਡਾ ਫੋੜ ਦਈਏ ਕਿ ਜੀ ਸਾਡੀ ਗਲਾਨੀ ਇਸ ਲਈ ਹੋ ਰਹੀ ਹੈ, ਸਾਨੂੰ ਹਿੰਦੂ ਜਿਹੜੇ ਨੇ ਕਹਿੰਦੇ ਨੇ ਜੀ ਤੁਸੀਂ ਹਿੰਦੂਆਂ 'ਚੋਂ ਨਿਕਲੇ ਹੋ, ਤੁਸੀਂ ਹਿੰਦੂ ਹੋ, ਇਸ ਲਈ ਕਿ ਕੋਈ ਸਿੱਖ ਲੀਡਰ ਉੱਠ ਕੇ ਦੱਸ ਨਹੀਂ ਸਕਿਆ ਜੀ ਕਿ ਵੀ ਅਸੀਂ ਹਿੰਦੂ ਨਹੀਂ, ਇਹ ਗੱਲ ਠੀਕ ਨਹੀਂ ਹੈ ਜੀ। ਅਸੀਂ ਇਸ ਲਈ ਹਿੰਦੂ ਬਣਾ ਦਿੱਤੇ ਗਏ ਹੈ, ਜਾਂ ਕਾਨੂੰਨੀ ਜਾਂ ਅੱਜ ਵੀ ਸਾਨੂੰ ਬਣਾਇਆ ਜਾ ਰਿਹਾ ਹੈ ਕਿ ਅਸੀਂ ਉਸ ਡਿਸੀਜਨ ਮੇਕਿੰਗ ਮੂਮੈਂਟ ਨੂੰ 47 ਪੀਰੀਅਡ ਦੀ, ਉਸ ਦੇ ਵਿੱਚ ਉਸ ਪੀਰੀਅਡ 'ਚ ਸੱਚਮੁੱਚ ਲੀਡਰਸ਼ਿਪ ਸਾਡੀ ਸਮੇਂ ਦੀ ਹਾਣ ਦੀ ਨਹੀਂ ਸੀ, ਜਿਨ੍ਹਾਂ ਨੇ ਫੈਸਲਾ ਲੈਣਾ ਸੀ। ਉਹਨਾਂ ਨੇ ਕਾਂਗਰਸ ਦੇ ਉੱਤੇ ਇਤਬਾਰ ਕੀਤਾ, ਅਸੀਂ ਇਹਨਾਂ ਦੇ ਸ਼ਿਕੰਜੇ 'ਚ ਫਸ ਗਏ। ਮੈਜੋਰਟੀ ਇਹਨਾਂ ਕੋਲ ਹੈ, ਕੰਸਟੀਟਿਊਐਂਟ ਅਸੈਂਬਲੀ 'ਚ ਇਹ ਨੇ, ਆਰਟੀਕਲ 25 ਇਹਨਾਂ ਨੇ ਲੈ ਆਂਦਾ, ਹਿੰਦੂ ਬਣਾ। ਇਹਦੇ 'ਚ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਵੀ ਸਿੱਖ ਕੌਣ ਨੇ ਜਾਂ ਕਿਵੇਂ। ਫਿਰ ਜਿਹਦੀ ਮੈਜੋਰਟੀ ਹੁੰਦੀ ਹੈ, ਬਹੁ ਗਿਣਤੀ ਦੇ ਨਾਂ ਥੱਲੇ ਇੱਕ ਜ਼ੁਲਮ ਸ਼ੁਰੂ ਹੋ ਜਾਂਦਾ। ਔਰ ਇਹ ਗੱਲ ਮਾਸਤਾਰਾ ਸਿੰਘ ਨੇ ਖੁਦ ਐਡਮਿਟ ਕੀਤੀ ਹੈ ਕਿ ਇਹ ਜਿਹੜਾ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ, ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ,
ਜੀ ਡਿਕਟੇਟਰ ਦੇ ਵੇਲੇ ਤਾਂ ਤੁਹਾਡੇ ਕੋਲ ਹੋਪ ਹੁੰਦੀ ਹੈ ਕਿ ਡਿਕਟੇਟਰ ਮਰ ਜਾਏਗਾ, ਤੁਹਾਡਾ ਛੁਟਕਾਰਾ ਹੋ ਜਾਏਗਾ। ਜੀ ਜੀ ਪਰ ਜਦੋਂ ਬਹੁ ਗਿਣਤੀ ਦੇ ਗਲਬੇ 'ਚ ਹੁਣ ਬੀਜੇਪੀ ਤੇ ਕਾਂਗਰਸ ਉਹਨਾਂ ਦੀ ਦੌੜ ਲੱਗੀ ਹੁੰਦੀ ਹੈ ਇੱਕ ਦੂਜੇ ਤੋਂ ਵੀ ਕਿਹਨੇ ਜ਼ਿਆਦਾ ਹਿੰਦੂਤਵਾ ਪ੍ਰੂਵ ਕਰਨਾ ਹੈ। ਜੀ ਇੱਕ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ ਰਿਹਾ ਰਾਜੀਵ ਗਾਂਧੀ, ਦੂਸਰੇ ਜਾ ਕੇ ਢਾਹ ਰਹੇ ਨੇ। ਜੀ ਹੁਣ ਅੱਜ ਵੀ ਨਰਿੰਦਰ ਮੋਦੀ ਨੂੰ ਸਾਰਾ ਹਿੰਦੁਸਤਾਨ ਦਾ ਇਲੈਕਟ੍ਰੋਨਿਕ ਦੂਜਾ ਤੀਜਾ ਮੀਡੀਆ, ਪ੍ਰਿੰਟ ਮੀਡੀਆ ਪ੍ਰਮੋਟ ਕਰਨ ਤੇ ਲੱਗਾ। ਸਾਰਾ ਕਾਰਪੋਰੇਟ ਸੈਕਟਰ ਉਹਨਾਂ ਨੂੰ ਸੂਟ ਕਰਦਾ ਕਿਉਂਕਿ ਬੀਜੇਪੀ ਔਰ ਕਾਂਗਰਸ ਦੋਨੋਂ ਹਿੰਦੂਤਵਾਦੀਆਂ ਏ ਤੇ ਬੀ ਟੀਮਾਂ ਨੇ। ਸੋ ਇਹ ਡਿਬੇਟ ਕਿ ਜੀ ਸਿੱਖ ਹਿੰਦੂ ਨੇ, ਇਹ ਤਾਂ ਹੁਣ ਇਹਨਾਂ ਨੇ ਕਹੀ ਜਾਣਾ, ਇਹਨਾਂ ਨੇ ਬਹੁਤੀਆਂ ਜਾਨੀਆਂ ਨੂੰ ਬਣਾ ਦਿੱਤਾ ਕਿਉਂਕਿ ਇਹਨਾਂ ਦੇ ਕੋਲ ਪਾਵਰ ਹੈ। ਸੋ ਜਿਹੜਾ ਆਨਸਰ ਹੈ ਮੈਂ ਸਮਝਦਾ ਹਾਂ ਵੀ ਉਹਦੇ 'ਚ ਮੈਂ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਕਿ ਉਹਨਾਂ ਨੇ ਠੀਕ ਹੁਣ ਡਰੱਗਸ ਨੇ ਜੀ ਇਹ ਠੀਕ ਹੈ ਵੀ ਕਾਰਨ ਅਨਇੰਪਲੋਇਮੈਂਟ ਕਿਉਂ ਹੈ ਪੰਜਾਬ 'ਚ, ਕਿਹਨੇ ਪੈਦਾ ਕੀਤੀ ਹੈ? ਉਹਨਾਂ ਨੇ ਜਿਹੜੇ ਨੌਜਵਾਨਾਂ ਨੂੰ ਡਰੱਗੀ ਬਣਾਉਣਾ ਚਾਹੁੰਦੇ ਨੇ। ਜੇ ਤੁਸੀਂ ਫੈਕਟਰੀ ਨਹੀਂ ਲਾਉਂਦੇ ਪੰਜਾਬ 'ਚ, ਕੋਈ ਪਾਣੀ ਲੁੱਟ ਕੇ ਲੈ ਜਾਂਦੇ ਹੋ, ਖੇਤੀਬਾੜੀ ਸੈਕਟਰ ਦਾ ਤੁਸੀਂ ਬੇੜਾ ਗਰਕ ਕਰਦੇ ਹੋ, ਤੁਸੀਂ ਕੋਈ ਜਿਹੜੀਆਂ ਲੋਕਾਂ ਦੇ ਭਲੇ ਦੀਆਂ ਸਕੀਮਾਂ ਨਹੀਂ ਲਿਆਉਂਦੇ ਪੰਜਾਬ 'ਚ, ਕੀ ਹੋਏਗਾ ਫਿਰ ਡਰੱਗਸ ਲੈ ਆਉਂਦੇ ਹੋ। 60,000 ਕਰੋੜ ਦੀ ਫਿਗਰ ਸਾਬਕਾ ਡੀਜੀਪੀ ਪੁਲਿਸ ਸ਼ਸ਼ੀ ਕਾਂਤ ਦੀ ਹੈ ਜਿਹੜੀਆਂ ਪੰਜਾਬ ਦੇ ਵਿੱਚ ਲਿਆਂਦੀਆਂ ਨੇ। ਸੋ ਮੈਂ ਸਮਝਦਾ ਹਾਂ ਵੀ ਡਾਇਗਨੋਜ਼ ਇਹ ਨਹੀਂ ਹੈ ਬਿਮਾਰੀ ਦਾ ਜਿਹੜਾ ਮੂਲ ਕਾਰਨ ਇਹ ਨਹੀਂ ਹੈ ਵੀ ਲੀਡਰ ਨਹੀਂ ਹੈ, ਮੂਲ ਕਾਰਨ ਸਾਡਾ ਹੈ ਕਿ ਗੁਲਾਮੀ ਹੈ। ਜੀ ਜੀ ਔਰ ਸਾਡੇ ਤੇ ਬਹੁ ਗਿਣਤੀ ਦਾ ਗਲਬਾ ਹੈ, ਉਹ ਕੰਟਰੋਲ ਕਰਕੇ ਬੈਠੇ ਨੇ। ਸੋ ਸਾਡਾ ਫੋਕਸ ਪਹਿਲਾਂ ਇਸ ਪਾਸੇ ਵੱਲ ਹੋਏ ਔਰ ਉਹਦੇ 'ਚ ਮੈਂ ਸਮਝਦਾ ਹਾਂ ਵੀ ਵੀਰ ਹਰਮਨ ਸਿੰਘ ਵਰਗੇ ਜਿਹੜੇ ਨੌਜਵਾਨ ਨੇ, ਅਜੇ ਯੰਗ ਨੇ, ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਬਾਕੀ ਸਾਡਾ ਇਹ ਫਰਜ਼ ਬਣਦਾ ਵੀ ਅਸੀਂ ਦਾਇਰੇ 'ਚ ਰਹਿੰਦੇ ਹਾਂ, ਜਿੰਨੀ ਸਾਡੀ ਯੋਗਤਾ ਗੁਰੂ ਨੇ ਦਿੱਤੀ ਹੈ, ਆਪਣਾ ਫਰਜ਼ ਪਛਾਣ ਲਈਏ। ਅੱਜ ਇਹ ਨਹੀਂ ਹੈ, ਸਿੱਖਾਂ 'ਚ ਦੁਨੀਆ ਭਰ 'ਚ ਬਹੁਤ ਕੰਮ ਵੀ ਹੋ ਰਿਹਾ, ਇਹ ਨਹੀਂ ਹੈ ਵੀ ਸਾਰੇ ਹੀ ਨਸਲ ਹੋ ਕੇ ਬੈਠੇ ਨੇ, ਨੌਜਵਾਨ ਵੀ ਲੱਗੇ ਹੋਏ ਨੇ। ਕੋਈ ਇੰਟਰਨੈਟ ਤੇ ਜਿਹੜਾ ਹੈ ਕ੍ਰੀਏਟਿਵ ਕੰਮ ਕਰ ਰਿਹਾ ਹੈ, ਕੋਈ ਹਿਊਮਨ ਡਿਵੈਲਪਮੈਂਟ 'ਚ ਕਰ ਰਿਹਾ ਹੈ, ਕੋਈ ਹਿਊਮਨ ਰਾਈਟਸ ਕਰ ਰਿਹਾ ਹੈ, ਕੋਈ ਪੋਲੀਟੀਕਲੀ ਕਰ ਰਿਹਾ ਹੈ। ਬੇਸ਼ੱਕ ਕੱਲੇ ਖਿਲਰੇ ਹੋਏ ਨੇ ਔਰ ਖਿਲਰੇ ਹੀ ਰਹਿਣ, ਚੰਗੇ ਨੇ। ਆ ਹੁਣ ਫੇਸਬੁੱਕ ਤੇ ਮਾੜੇ ਮੋਟੇ ਆਪਸੀ ਗੱਲਾਂ ਬਾਤਾਂ ਕਰਨ ਲੱਗੇ, ਪੰਜਾਬ 'ਚ ਉਹਨਾਂ ਨੇ ਕਿਸ ਕਿਸਮ ਦਾ ਮਾਹੌਲ ਬਣਾ ਦਿੱਤਾ ਹੈ। 20-25 ਨੌਜਵਾਨ ਚੁੱਕ ਲਏ, ਉਹਨਾਂ ਨੂੰ ਐਂਟਾਈਸ ਕੀਤਾ ਹੈ, ਕੀ ਕੀਤਾ ਹੈ, ਹਥਿਆਰ ਵੀ ਦਿਖਾ ਦਿੱਤੇ, ਨਾਲ ਦੀ ਨਾਲ ਜ਼ਿੰਮੇਵਾਰੀ ਵੀ ਆਣੀ ਸ਼ੁਰੂ ਹੋ ਗਈ ਜੀ, ਫਲਾਣੇ ਨੇ ਜ਼ਿੰਮੇਵਾਰੀ ਲਈ ਹੈ, ਫੋਰਸ ਨੇ ਜੀ, ਜੇ ਸਾਡੇ ਨਾਲ ਆਹ ਕੀਤਾ ਸੀ ਉਹ ਕਰਾਂਗੇ। ਸੋ ਅਸੀਂ ਹਮੇਸ਼ਾ ਇਹ ਵਾਰਨ ਕਰਦੇ ਰਹੇ ਇਸ ਪ੍ਰੋਗਰਾਮ 'ਚ ਵੀ ਕਿ ਬਈ ਇਹ ਈਜ਼ੀਲੀ ਨਾ ਲਓ। ਇਹ ਫੇਸਬੁੱਕਸ ਦੇ ਉੱਤੇ, ਸੋਸ਼ਲ ਨੈਟਵਰਕਿੰਗ ਤੇ ਈਮੇਲਸ ਮੋਨੀਟਰ ਹੋ ਰਹੀਆਂ ਨੇ। ਇਹ ਸਾਰੇ ਇਹਨਾਂ ਨੇ ਬੰਦੇ ਵਿੱਚ ਖੜੇ ਕੀਤੇ ਨੇ। ਆਪ ਭੜਕਾਊ ਕੋਈ ਟੌਪਿਕ ਸ਼ੁਰੂ ਕਰ ਦਿੰਦੇ ਨੇ, ਵਿੱਚ ਹੀ ਸ਼ਿਵ ਸੈਨਾ ਵਰਗਿਆਂ ਦੀਆਂ ਵੀਡੀਓਜ਼ ਵੜਵਾ ਦਿੰਦੇ ਨੇ, ਫਿਰ ਉਹਦੇ ਤੇ ਰਿਐਕਟ ਕਰਵਾਉਂਦੇ ਨੇ। ਅੱਜ 2 ਦਰਜਨ ਤੋਂ ਜ਼ਿਆਦਾ ਨੌਜਵਾਨ ਚੁੱਕੇ ਹੋਏ ਨੇ 20-20 22-22 ਸਾਲਾਂ ਦੇ। ਸੋ ਪ੍ਰੋਬਲਮ ਇਹ ਨਹੀਂ ਹੈ ਕਿ ਵੀ ਅਸੀਂ ਉੱਥੇ ਕੀ ਫੇਸ ਕਰ ਰਹੇ ਹਾਂ, ਇਸ ਲਈ ਕਰ ਰਹੇ ਹਾਂ ਕਿ ਦੁਸ਼ਮਣ ਸਾਡਾ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਨੇ। ਸੋ ਇਸ ਦਾ ਇਲਾਜ ਇਹੀ ਹੈ ਕਿ ਅਸੀਂ ਆਪੋ ਆਪਣੇ ਫਰਜ਼ ਨੂੰ ਪਛਾਣੀਏ, ਆਪੋ ਆਪਣੀ ਜਿਹਦੀ ਜਿੰਨੀ ਕੈਬਿਲਿਟੀ ਹੈ ਉਹਦੇ 'ਚ ਬੈਸਟ ਐਜੂਕੇਸ਼ਨ, ਬੈਸਟ ਸਿਸਟਮ, ਆਪਣੇ ਘਰਾਂ ਨੂੰ ਸੰਭਾਲੀਏ, ਘਰਾਂ 'ਚ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਵੈਲਿਊਜ਼ ਦੇ ਨਾਲ ਜੋੜੀਏ ਤੇ ਇਹਦੇ 'ਚੋਂ ਹੀ ਸਾਡਾ ਸੋਲੂਸ਼ਨ ਨਿਕਲੇਗਾ। ਸਿਰਫ ਇਸ ਗੱਲ ਤੇ ਆਣਾ ਜੀ ਕੋਈ ਲੀਡਰ ਆ ਜਾਏ ਹੁਣ ਫਿਰ ਤਾਂ ਤੁਸੀਂ ਚੁੱਪ ਕਰਕੇ ਬੈਠੇ ਰਹੋ ਕਿ ਜੀ ਕੋਈ ਆਏ, ਕੋਈ ਪਿੰਡਾਂ ਵਾਲਾ ਆ ਜਾਏ, ਕੋਈ ਹੋਰ ਆ ਜਾਏ, ਇਵੇਂ ਨਹੀਂ ਹੈ। ਸਾਨੂੰ ਗੁਰੂ ਨੇ ਸਮਰੱਥ ਬਣਾਇਆ, ਹਰ ਸਿੱਖ ਦੇ ਕੋਲ ਲੀਡਰਸ਼ਿਪ, ਸਿੰਘ ਔਰ ਸਿੰਘਣੀ ਉਹਨਾਂ 'ਚੋਂ ਗੁਣ ਕੀਤੇ ਨੇ, ਪ੍ਰੋਗਰਾਮਿੰਗ ਕੀਤੀ ਹੋਈ ਹੈ ਔਰ ਸਾਨੂੰ ਆਪ ਜ਼ਿੰਮੇਵਾਰੀ ਲੈਣ ਦੀ ਲੋੜ ਹੈ ਔਰ ਇਸ ਪਾਸੇ ਅੱਗੇ ਤੁਰਨ ਦੀ ਲੋੜ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ। This is DJ Sanjay.